ਨਿਊਯਾਰਕ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨੂੰ ਬੜਾ ਵੱਡਾ ਝਟਕਾ ਲੱਗਿਆ ਕਿਉਂਕਿ ਜਿਹੜੇ ਪ੍ਰੋਗਰੈਸਿਵ ਕੈਂਡੀਡੇਟ ਆ ਉਹ ਜਿਨ੍ਹਾਂ ਨੂੰ ਉੱਥੇ ਦੇ ਮੇਅਰ ਮਮਦਾਨੀ ਸਪੋਰਟ ਕਰਦੇ ਸੀ ਉਹ ਸਾਰੇ ਦੇ ਸਾਰੇ ਜਿੱਤ ਗਏ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਜਿੱਤ ਆ ਗਿਣੀ ਜਾ ਰਹੀ ਆ ਕਿਉਂਕਿ ਰਿਪਬਲਿਕਨ ਤਾਂ ਉੱਥੋਂ ਆਊਟ ਹੋਏ ਹੈਗੇ ਆ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਆਊਟ ਹੋਏ ਹੈਗੇ ਆ। ਸੋ ਮਮਦਾਨੀ ਆਪਣੇ ਆਪ ਨੂੰ ਸੋਸ਼ਲਾਈਟ ਜਿਹੜਾ ਸਮਝਦਾ ਹੈਗਾ ਆ। ਸੋ ਉੱਥੇ ਸਿਟੀ ਕੌਂਸਲ ਦੀਆਂ ਇਲੈਕਸ਼ਨ ਸੀਗੀਆਂ, ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਡੈਮੋਕ੍ਰੇਟਸ ਦੇ ਲਈ ਬਹੁਤ ਵੱਡੀ ਜਿਹੜੀ ਹਾਰ ਹੈਗੀ ਆ। ਤੇ ਹੁਣ ਡੈਮੋਕ੍ਰੇਟ ਸੋਚ ਰਹੇ ਆ ਵੀ ਕੀ ਕੀਤਾ ਜਾਵੇ। ਸੋ ਮਮਦਾਨੀ ਨੂੰ ਜੋ ਬਰਨੀ ਸੈਂਡਰਸ ਆ ਉਹ ਸਪੋਰਟ ਕਰ ਰਹੇ ਆ, ਅਲੈਗਜ਼ੈਂਡਰੀਆ ਕਾਰਟੇਜ਼ ਜੋ ਉਹ ਸਪੋਰਟ ਕਰ ਰਹੀ ਆ। ਸੋ ਉਹਦੀ ਟੀਮ ਦੇ ਸਾਰੇ ਜਿਹੜੇ ਕੈਂਡੀਡੇਟ ਆ ਉਹ ਜਿੱਤ ਗਏ ਆ। ਕਲੀਨ ਸਵੀਪ ਹੋਇਆ ਹੈਗਾ ਮਮਦਾਨੀ ਦੇ ਕੈਂਡੀਡੇਟਸ ਦਾ। ਇਹ ਜਿਹੜੀ ਨਿਊਯਾਰਕ ਦੇ ਵਿੱਚ ਡੈਮੋਕ੍ਰੈਟਿਕ ਪ੍ਰਾਇਮਰੀ ਹੋਈ ਹੈਗੀ ਆ। ਸੋ ਹੁਣ ਨਵੰਬਰ ਦੇ ਵਿੱਚ ਤਾਂ ਇਲੈਕਸ਼ਨ ਹੋਣੀ ਆ, ਉਹ ਪਤਾ ਚੱਲੂਗਾ। ਪਰ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੂੰ ਹਰਾ ਕੇ ਜਿਹੜੇ ਪ੍ਰੋਗਰੈਸਿਵ ਆ ਉਹ ਅੱਗੇ ਨਿਕਲ ਗਏ ਹੈਗੇ। ਜੀ, ਸੋ ਇੱਥੇ ਪਤਾ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਵਿੱਚ ਲੋਕਾਂ ਦਾ ਜਿਹੜਾ ਝੁਕਾਅ ਆ ਬਹੁਤ ਜ਼ਿਆਦਾ ਬਦਲ ਰਿਹਾ ਹੈਗਾ ਆ। ਆਪਾਂ ਕੱਲ ਪਰਸੋਂ ਦੇਖਿਆ ਮਾਰਜਰੀ ਟੇਲਰ ਗ੍ਰੀਨ, ਟੱਕਰ ਕਾਰਲਸਨ, ਇਹਨਾਂ ਨੇ ਰਿਪਬਲਿਕਨ ਪਾਰਟੀ ਜਿਹੜੀ ਉਹ ਛੱਡ ਦਿੱਤੀ। ਇਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਸੋ ਅਸਟੈਬਲਿਸ਼ਮੈਂਟ ਦੇ ਉਲਟ ਜਿਹੜੇ ਲੋਕਾਂ ਦਾ ਝੁਕਾਅ ਆ ਉਹ ਬਹੁਤ ਜ਼ਿਆਦਾ ਦਿਖ ਰਿਹਾ ਆ। ਜਿਸ ਤਰੀਕੇ ਦੇ ਨਾਲ ਜਦੋਂ ਟਰੰਪ ਜਿੱਤੇ ਸੀ ਉਦੋਂ ਉਹਨਾਂ ਨੂੰ ਐਂਟੀ ਅਸਟੈਬਲਿਸ਼ਮੈਂਟ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਸੀਗਾ ਵੀ ਇਹ ਜੋ ਇਸ ਟਾਈਮ ਦੋ ਧਿਰਾਂ ਹੈਗੀਆਂ ਆ ਵੀ ਇਹਨਾਂ ਦੇ ਉਲਟ ਜਿਹੜਾ ਉਹ ਲੋਕ ਜਾਣਾ ਚਾਹੁੰਦੇ ਸੀ, ਤੰਗ ਆਏ ਪਏ ਸੀ ਇਹਨਾਂ ਦੀਆਂ ਜਿਹੜੀਆਂ ਆ ਗੱਲਾਂ ਤੋਂ, ਇਹਨਾਂ ਦੇ ਜਿਹੜੇ ਵਾਅਦਿਆਂ ਤੋਂ, ਇਹਨਾਂ ਦੇ ਜਿਹੜੇ ਉਹ ਜੁਮਲਿਆਂ ਤੋਂ। ਸੋ 3 ਜਾਣਿਆਂ ਨੂੰ ਮਮਦਾਨੀ ਨੇ ਜਿਹੜਾ ਕਿ ਪ੍ਰੋਗਰੈਸਿਵ ਡੈਮੋਕ੍ਰੇਟ ਖੇਮੇ ਦਾ ਜਿਹੜਾ ਉਹ ਹੈਗਾ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਹੀ, ਪਰ ਉਹਦੇ ਵਿਚਾਲੇ ਜਿਹੜਾ ਇੱਕ ਖੇਮਾ ਹੈ, ਵੱਖ-ਵੱਖ ਖੇਮੇ ਆ ਉਹਨਾਂ ਦੇ ਵਿੱਚੋਂ ਇਹ ਇੱਕ ਆ ਜਿਸ ਨੂੰ ਨਿਊਯਾਰਕ ਦੇ ਮੇਅਰ ਨੇ ਐਂਡੋਰਸ ਕੀਤਾ ਸੀਗਾ ਉਹ ਜਿੱਤੇ। ਕਈ ਜਿਹੜੇ ਹਰਜੋਤ ਸਿੰਘ ਜੀ ਉਹਨੇ ਇਨਕੰਬੈਂਟ ਵੀ ਜਿਹੜੇ ਉਹ ਹਰਾ ਦਿੱਤੇ ਆ, ਜਿਹੜੇ ਕਿ ਮੌਜੂਦਾ ਤੌਰ ਦੇ ਉੱਤੇ ਇਸ ਟਾਈਮ ਕਾਂਗਰਸਮੈਨ ਜਾਂ ਅਸੈਂਬਲੀ ਮੈਂਬਰ ਜਿਹੜੇ ਉਹ ਸੀਗੇ। ਬ੍ਰੈਡ ਲੈਂਡਰ ਸਾਬਕਾ ਨਿਊਯਾਰਕ ਸਿਟੀ ਕੰਟਰੋਲਰ ਆ, ਉਹ ਮੇਅਰ ਦੇ ਲਈ ਰਨ ਕੀਤਾ ਸੀ ਪਿਛਲੇ ਸਾਲ ਜਿਹੜੀ ਐਂਡੋਰਸਮੈਂਟ ਕਰਨ ਤੋਂ ਪਹਿਲਾਂ, ਤੇ ਉਹ ਆਪਣੀ ਰੇਸ ਪਿਛਲੇ ਵਾਰੀ ਜਿਹੜੀ ਉਹ ਜਿੱਤ ਗਿਆ ਸੀਗਾ ਤੇ ਉਹਨੇ ਡਿਫੀਟ ਕਰਤਾ ਡੈਮੋਕ੍ਰੇਟਿਵ ਰਿਪਰੈਜ਼ੈਂਟੇਟਿਵ ਡੈਨ ਗੋਲਡਮੈਨ ਨੂੰ। ਇੱਕ ਹੋਰ ਮਮਦਾਨੀ ਦਾ ਜਿਹੜਾ ਸਾਥੀ ਕਲੇਅਰ ਵਾਲਡੇਜ਼, ਇਹ ਸਟੇਟ ਲਾਅ ਮੇਕਰ ਤੇ ਸਾਬਕਾ ਯੂਨੀਅਨ ਆਰਗੇਨਾਈਜ਼ਰ ਆ। ਇਸਨੇ ਐਂਟੋਨੀਓ ਰੇਨੋਸੋ ਇਸ ਨੂੰ ਜਿਹੜਾ ਡੈਮੋਕ੍ਰੇਟਿਕ ਰਿਪਰੈਜ਼ੈਂਟੇਟਿਵ ਜਿਹੜੀ ਰਿਟਾਇਰ ਹੋ ਰਹੀ ਆ ਨਾਦੀਆ, ਉਸ ਦਾ ਸਕਸੈਸਰ ਮੰਨਿਆ ਜਾ ਰਿਹਾ ਸੀ 7ਵੀਂ ਡਿਸਟ੍ਰਿਕਟ ਤੋਂ। ਉੱਥੇ ਇਸ ਨੂੰ ਜਿਹੜਾ ਉਹ ਹਰਾ ਦਿੱਤਾ। ਬਰੁਕਲਿਨ ਤੇ ਕੁਈਨਜ਼ ਦਾ ਇਲਾਕਾ ਜਿਹੜਾ ਉਹ ਆਉਂਦਾ ਹੈਗਾ ਆ। ਪਬਲਿਕ ਡਿਫੈਂਸ ਇਨਵੈਸਟੀਗੇਟਰ ਸੀਗੀ ਅਲਵੀਆ ਸ਼ੈਵਲੀਅਰ, ਉਸਨੇ ਰਿਪਰੈਜ਼ੈਂਟੇਟਿਵ ਐਡਰੀਨੋ ਅਸਪੀਆਲਟ ਨੂੰ ਜਿਹੜਾ ਉਹ ਹਰਾ ਦਿੱਤਾ। 5 ਟਰਮ ਦਾ ਇਨਕੰਬੈਂਟ ਸੀਗਾ। ਕਾਂਗਰੈਸ਼ਨਲ ਹਿਸਪੈਨਿਕ ਕਾਗਸ ਨੂੰ ਉਹ ਚੇਅਰ ਜਿਹੜਾ ਉਹ ਕਰਦਾ ਸੀ। 13ਵੀਂ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ ਆ ਜਿਸ ਦੇ ਵਿੱਚ ਅਪਰ ਮੈਨਹੈਟਨ ਤੇ ਬ੍ਰੌਂਕਸ ਦਾ ਇਲਾਕਾ ਆਉਂਦਾ ਆ, ਉਸ ਨੂੰ ਜਿਹੜਾ ਉਹ ਹਰਾ ਦਿੱਤਾ ਆ। ਥੋੜੇ ਦਿਨ ਪਹਿਲਾਂ ਹਰਜੋਤ ਸਿੰਘ ਜੀ ਮਮਦਾਨੀ ਨੇ ਜਿਹੜੇ ਨਿਊਯਾਰਕ ਨਿਕਸ ਨੇ ਜਦੋਂ ਜਿੱਤਿਆ ਸੀਗਾ ਟਾਈਟਲ NBA ਦੇ ਫਾਈਨਲਸ ਦਾ, ਉਦੋਂ ਜਿਹੜੀ ਉਸਨੇ ਭਾਸ਼ਣ ਦਿੱਤਾ ਸੀਗਾ, ਲੋਕ ਅਜੇ ਤੱਕ ਉਸ ਭਾਸ਼ਣ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ ਵੀ ਬੜੇ ਕ੍ਰਿਜ਼ਮੈਟਿਕ ਤਰੀਕੇ ਦੇ ਨਾਲ ਉਹ ਭਾਸ਼ਣ ਜਿਹੜਾ ਉਹ ਦਿੰਦਾ ਆ। ਇੱਕ ਜਿਹੜੀ ਚੀਜ਼ ਇਹ ਹੈਗੀ ਆ, ਉੱਦਾਂ ਤਾਂ ਪ੍ਰੋਗਰੈਸਿਵ ਵਾਲਾ ਲਾਣਾ ਦੇਖ ਰਿਹਾ ਸੀਗਾ ਵੀ ਸ਼ਾਇਦ ਮਮਦਾਨੀ ਕਿਸੇ ਟਾਈਮ ਇਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦਾ, ਪਰ ਜਸਟ ਬਿਕੋਜ਼ ਕਿਉਂਕਿ ਉਹ ਇੱਥੇ ਅਮਰੀਕਾ 'ਚ ਉਸਦਾ ਜਨਮ ਨਹੀਂ ਹੋਇਆ, ਇਸ ਲਈ ਉਹ ਕਦੇ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਤਾਂ ਨਹੀਂ ਜਿਹੜਾ ਉਹ ਬਣ ਸਕਦਾ ਹੈਗਾ। ਪਰ ਹਾਂ, ਹੇਠਲੇ ਲੈਵਲ ਦੇ ਉੱਤੇ ਰਹਿ ਕੇ ਕਾਫੀ ਜਿਹੜੀਆਂ ਚੇਂਜਿਸ ਆ ਉਹ ਲਿਆਉਣ ਦਾ ਜਿਹੜਾ ਉਸ ਦੇ ਵਿੱਚ ਹੁਣ ਖਾਸਾ ਮਾਦਾ ਬਣ ਚੁੱਕਾ ਹੈ। ਸੋ ਡੈਮੋਕ੍ਰੇਟਿਕ ਜਿਹੜੀ ਐਸਟੈਬਲਿਸ਼ਮੈਂਟ ਆ, ਡੈਮੋਕ੍ਰੇਟ ਪਾਰਟੀ ਦੇ ਵੀ ਕਈ ਇੱਕ ਜੋ ਰੀਡ ਕਰਕੇ ਬੰਦਾ ਹੈ ਉਹ ਕਾਫੀ ਇਹਨਾਂ ਦਾ ਸਮਰਥਕ ਸੀਗਾ, ਅੰਨਾ ਕਹਿ ਲਓ ਵੀ ਸਮਰਥਕ ਸੀਗਾ। ਜਿੱਦਾਂ ਕਾਰਲਸਨ ਤੇ MTG ਸੀ, ਉਹਨੇ ਵੀ ਆਪਣੀ ਜਿਹੜੀ ਪਾਰਟੀ ਆ ਉਸ ਨੂੰ ਜਿਹੜਾ ਉਹ ਛੱਡਿਆ ਹੈਗਾ ਹੈ। ਸੋ ਅਮਰੀਕਾ ਦੇ ਵਿੱਚ ਇੱਕ ਵੱਖਰੀ ਲਹਿਰ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਅੰਡਰ ਕਰੰਟ ਇਸ ਨੂੰ ਕਹਿ ਸਕਦੇ ਆ, ਜਾਂ ਲੋਕ ਅੱਕ ਚੁੱਕੇ ਨੇ ਅਸਟੈਬਲਿਸ਼ਡ ਜਿਹੜੇ ਲਾਅ ਮੇਕਰਸ ਤੋਂ, ਅਸਟੈਬਲਿਸ਼ਡ ਪਾਰਟੀਆਂ ਤੋਂ, ਉਹਨਾਂ ਦੇ ਏਜੰਡੇਜ਼ ਤੋਂ, ਤੇ ਉਹ ਇੱਕ ਨਵੀਂ ਜਿਹੜੀ ਆ
ਉਹ ਰਾਹ ਜਿਹੜਾ ਉਹ ਲੱਭ ਰਹੇ ਆ। ਉੱਦਾਂ ਦਾ ਕੁਛ ਸਮਾਂ ਪਹਿਲਾਂ ਈਲੋਨ ਮਸਕ ਨੇ ਵੀ ਇੱਕ ਨਵੀਂ ਪਾਰਟੀ ਬਣਾਉਣ ਦੀ ਗੱਲ ਜਿਹੜੀ ਉਹ ਆਖੀ ਸੀ। ਜਿੰਨੇ ਰਿਪਬਲਿਕਨਸ ਹਰਜੋਤ ਸਿੰਘ ਜੀ ਛੱਡ ਰਹੇ, ਉਹ ਅਮਰੀਕਾ ਫਸਟ ਦੇ ਨਾਂ ਦੇ ਹੇਠਾਂ ਜਿਹੜੇ ਉਹ ਆ ਰਹੇ ਹੈਗੇ ਆ। ਥੋਮਸ ਮੈਸੀ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਪਰ ਹਾਂ, ਇੱਕ ਕਾਫੀ ਵੱਡਾ ਜਿਹੜਾ ਬਦਲਾਵ ਅਮਰੀਕਾ ਦੇ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਬਦਲਦਾ ਹੋਇਆ ਨਜ਼ਰ ਆ ਰਿਹਾ ਹੈਗਾ। ਜੀ, ਬਿਲਕੁਲ।